ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਬਾਈਡਨ ਐਡਮਿਨਿਸਟ੍ਰੇਸ਼ਨ ਇੱਕ ਆਲਾ ਅਫਸਰ ਨੇ ਕਿਹਾ ਹੈ ਕਿ ਚੀਨ ਆਪਣੇ ਗੁਆਂਢੀਆਂ ਨੂੰ ਬੁਲੀ ਕਰ ਰਿਹਾ ਹੈ। ਇਸ ਦਾਅਵੇ ਵਿੱਚ ਕਿੰਨੀ ਕੁ ਸੱਚਾਈ ਹੈ ਔਰ ਕੀ ਚੀਨ ਨਾਲ ਕਲੈਸ਼ ਲਈ ਭਾਰਤ ਦੀ ਫੋਕੀ ਤੜ ਅਤੇ ਸ਼ੇਕੀ ਭਰਿਆ ਜਿਹੜਾ ਵਤੀਰਾ ਤਾਂ ਜ਼ਿੰਮੇਵਾਰ ਨਹੀਂ ਹੈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਾਈਡਨ ਐਡਮਿਨਿਸਟ੍ਰੇਸ਼ਨ ਬਾਰੇ ਜਦੋਂ ਅਸੀਂ ਪਹਿਲੇ ਦਿਨ ਹੀ ਆਪਣਾ ਤਬਸਰਾ ਕੀਤਾ ਸੀ ਤੇ ਅਸੀਂ ਇਹ ਕਿਹਾ ਸੀ ਕਿ ਹਿਊਮਨ ਰਾਈਟਸ ਦੂਸਰੇ ਮੁੱਦਿਆਂ ਦੇ ਉੱਤੇ ਤਾਂ ਸੌਫਟ ਲਾਈਨ ਹੋਏਗੀ। ਔਰ ਇਹੀ ਕਾਰਨ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਯਮਨ ਦੇ ਵਿੱਚ ਜਿਹੜੀ ਫੌਜੀ ਮਦਦ ਉਹ ਕਰਦਾ ਸੀ, ਅਸਲਾ ਉਹਨਾਂ ਦਾ ਸਾਊਦੀ ਅਰੇਬੀਆ ਇਸਤੇਮਾਲ ਕਰਦਾ ਸੀ, ਉਹਦੇ 'ਤੇ ਪਾਬੰਦੀ ਲਾ ਦਿੱਤੀ ਹੈ। ਪਰ ਅਸੀਂ ਇਹ ਕਿਹਾ ਸੀ ਕਿ ਚੀਨ ਦੇ ਮਾਮਲੇ 'ਚ ਤਬਦੀਲੀ ਨਹੀਂ ਹੋਏਗੀ ਕੋਈ ਵੀ। ਔਰ ਇੰਡੀਆ ਦਾ ਜਿਹੜਾ ਰੋਲ, ਜਿਹੜਾ ਮੋਢਾ ਇੰਡੀਆ ਦਾ ਇਹਨਾਂ ਨੇ ਲੱਭਿਆ ਹੈ ਚੀਨ ਦੇ ਉੱਤੇ ਫਾਇਰ ਕਰਨ ਦੇ ਲਈ, ਉਹ ਧਰਤੀ ਦੇ ਉੱਤੇ ਵੀ ਔਰ ਸਾਊਥ ਚਾਈਨਾ ਸੀਚ, ਕੁਆਡ ਔਰ ਦੂਜਾ ਉਹ ਸਾਰਾ ਪਾਰਟ ਉਵੇਂ ਹੀ ਜਾਰੀ ਰਹੇਗਾ। ਔਰ ਹਾਲਾਂਕਿ ਇਸ ਮੌਕੇ 'ਤੇ ਚਾਈਨਾ ਨੇ ਇਹ ਕਿਹਾ ਕਿ ਭਾਈ ਤੁਸੀਂ ਜਿਸ ਕਿਸਮ ਦਾ ਵਰਤਾਰਾ ਕਰੋਗੇ ਉਵੇਂ ਹੀ ਅਸੀਂ ਤੁਹਾਡੇ ਨਾਲ ਡੀਲ ਕਰਾਂਗੇ। ਔਰ ਇਹੀ ਕਾਰਨ ਹੈ ਕਿ ਉਹਨਾਂ ਨੇ ਤਾਈਵਾਨ ਦੇ ਮੁੱਦੇ 'ਤੇ ਵੀ ਵਾਰਨ ਕੀਤਾ ਅਮਰੀਕਾ ਨੂੰ। ਔਰ ਹਾਂਗਕਾਂਗ ਦੇ ਉੱਤੇ ਤਾਂ ਪਹਿਲਾਂ ਹੀ ਉਹਨਾਂ ਦਾ ਸਟੈਂਡ ਸੀ। ਹੁਣ ਮਿਆਂਮਾਰ ਦੇ ਮੁੱਦੇ 'ਤੇ, ਬਰਮਾ ਦੇ ਮੁੱਦੇ 'ਤੇ ਜੇ ਅਮਰੀਕਾ ਸਖਤ ਸਟੈਂਡ ਲੈਣਾ ਚਾਹੁੰਦਾ ਸੀ UN ਸਿਕਿਉਰਿਟੀ ਕੌਂਸਲ 'ਚ, ਚਾਈਨਾ ਨੇ ਵੀਟੋ ਕੀਤਾ। ਪਰ ਜਿਹੜੀ ਸਾਡਾ ਸੀ ਕਿ ਵੀ ਚਾਈਨਾ ਇੰਡੀਆ ਰਿਲੇਸ਼ਨਸ਼ਿਪ ਦੇ ਵਿੱਚ ਅਮਰੀਕਾ ਦਾ ਸਟੈਂਡ ਉਹੀ ਰਹੇਗਾ। ਇਹਦਾ ਸਬੂਤ ਹੈ ਕਿ ਅੱਜ ਜਦੋਂ ਉਹਨਾਂ ਦੀ ਐਮਿਲੀ ਹੌਰਨ ਹੈ, ਸਪੋਕਸਪਰਸਨ ਨੈਸ਼ਨਲ ਸਿਕਿਉਰਿਟੀ ਕੌਂਸਲ ਦੀ, ਵਾਈਟ ਹਾਊਸ ਦੇ ਵਿੱਚ ਉਹਨਾਂ ਦੇ ਨਾਲ ਜਿਹੜਾ ਪ੍ਰੈਸ ਕਾਨਫਰੰਸ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਕੀ ਤੁਹਾਡਾ ਹੈ ਕਿ ਭਾਰਤ ਔਰ ਚੀਨ ਦੇ ਹਵਾਲੇ ਨਾਲ, ਤਾਂ ਉਹਨਾਂ ਨੇ ਕਿਹਾ ਕਿ ਵੀ ਨੋਟ ਦਾ ਟਾਕਸ ਬਿਟਵੀਨ ਇੰਡੀਆ ਐਂਡ ਚਾਈਨਾ and continue to support a dialogue and a peaceful resolution to border issues। ਇਹ ਤਾਂ ਗੱਲ ਠੀਕ ਹੈ ਇੱਥੋਂ ਤੱਕ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ the US is concerned over Beijing's pattern of intimidating its neighbors। ਕਿ ਅਮਰੀਕਾ ਇਸ ਗੱਲ ਨੂੰ ਵੀ ਦੇਖ ਰਿਹਾ ਕਿ ਭਾਈ ਇਹ ਜਿਹੜਾ ਚੀਨ ਹੈ ਆਪਣੇ ਗੁਆਂਢੀਆਂ ਨੂੰ ਇੰਟੀਮੀਡੇਟ ਕਰ ਰਿਹਾ। ਹੁਣ ਹਕੀਕਤ ਇਹ ਹੈ ਕਿ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਤਾਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਨੇ। ਡੋਕਲਾਮ ਜਿੱਥੇ ਇਹਨਾਂ ਦਾ ਬਾਰਡਰ ਵੀ ਨਹੀਂ ਸੀ ਲੱਗਦਾ, ਭੂਟਾਨ ਦਾ ਲੱਗਦਾ, ਇਹਨਾਂ ਨੇ ਜਾ ਕੇ ਦਿਲਵਦੀ ਕੀਤੀ। ਔਰ ਜਿਸ ਕਿਸਮ ਦਾ ਵਰਤਾਰਾ ਇਹ ਕਰ ਰਹੇ ਸੀ, ਚੀਨ ਨੇ ਤਾਂ ਫਿਰ ਸਬਕ ਹੀ ਸਿਖਾਇਆ। 62 ਦੀ ਵਾਰ ਵੀ ਕੋਈ ਚੀਨ ਨੇ ਨਹੀਂ ਸੀ ਸ਼ੁਰੂ ਕੀਤੀ, ਇਹਨਾਂ ਨੇ ਐਡਵਾਂਸ ਲੁੱਕ ਈਸਟ ਪਾਲਿਸੀ ਦੇ ਥੱਲੇ ਨਹਿਰੂ ਦਾ ਵਧਿਆ ਹੋਇਆ ਗਰੂਰ, ਔਰ ਇੱਥੇ ਵੀ ਇੰਡੀਆ ਦੀ ਜਿਹੜੀ ਵਧੀ ਹੋਈ ਹਉਮ ਹੈ ਔਰ ਇਮੈਜੀਨੇਸ਼ਨ 'ਚ ਤੁਸੀਂ ਸੁਪਰ ਪਾਵਰ ਬਣੋ ਔਰ ਤੁਹਾਨੂੰ ਸੱਚਮੁੱਚ ਹੀ ਸਵੇਰੇ ਉੱਠਦਿਆਂ ਲੱਗੇ ਕਿ ਸੁਪਨੇ 'ਚ ਤੁਸੀਂ ਦੇਖਿਆ ਕਿ ਤੁਸੀਂ ਸੁਪਰ ਪਾਵਰ ਹੋ, ਸਵੇਰੇ ਉੱਠਦਿਆਂ ਤੁਸੀਂ ਘਰਦਿਆਂ ਨੂੰ ਕੁੱਟਣਾ ਸ਼ੁਰੂ ਕਰ ਦਿਓ ਕਿ ਮੈਨੂੰ ਸੁਪਰ ਪਾਵਰ ਮੰਨੋ, ਤਾਂ ਫਿਰ ਜੁੱਤੀਆਂ ਹੀ ਪੈਣਗੀਆਂ। ਉਹਨਾਂ ਨੇ ਕਹਿਣਾ ਮਾਰੋ ਇਹਨੂੰ, ਢਾਹ ਕੇ ਇਹਨੂੰ ਬੰਨੋ ਮੰਜੀ ਦੇ ਨਾਲ। ਸੋ ਚੀਨ ਨੇ ਤਾਂ ਇੰਨਾ ਕੁ ਕੰਮ ਕੀਤਾ। ਔਰ ਇੱਕ ਪਾਸੇ ਤਾਂ ਅਮਰੀਕਾ ਇੱਧਰ, ਹੁਣ ਉੱਧਰ ਇਹ ਹੈ ਕਿ ਭਾਈ ਇੱਕ ਪਾਸੇ ਉਹ ਵੀ ਹੈ ਕਿ ਵੀ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ ਕਿ ਵੀ ਤੁਸੀਂ ਸਲਾਮ ਵੀ ਕਰ ਰਹੇ ਹੋ, ਜਵਾਬ ਵੀ ਮੰਗ ਰਹੇ ਹੋ। ਜੈ ਸ਼ੰਕਰ ਆਊਟਲਾਈਨਸ 8 ਬ੍ਰੌਡ ਪ੍ਰਿੰਸੀਪਲਸ ਫॉर एड्रेसिंग ਸਟ੍ਰੇਨਡ ਇੰਡੀਆ ਚਾਈਨਾ ਟਾਈਜ਼। ਉਹਨਾਂ ਦਾ ਫੋਰਨ ਮਿਨਿਸਟਰ ਨੇ 8 ਨੁਕਤੇ ਦਿੱਤੇ ਨੇ ਜਿਹਦੇ ਥੱਲੇ ਜਿਹੜੀਆਂ ਸਾਡੀਆਂ ਆਪਸੀ ਕਸ਼ੀਦਗੀਆਂ ਨੇ ਚੀਨ ਦੇ ਨਾਲ, ਉਹਨਾਂ ਨੂੰ ਅਸੀਂ ਘਟਾ ਸਕਦੇ। ਔਰ ਚਾਈਨਾ ਨੇ ਨਾਲ ਦੀ ਨਾਲ ਹੀ ਚਾਈਨਾ ਸੇਜ਼ ਇਟ ਐਪਰੀਸ਼ੀਏਟਸ ਜੈ ਸ਼ੰਕਰ ਸੁਜੈਸ਼ਨਸ ਟੂ ਮੈਂਡ ਸਾਈਨੋ ਇੰਡੀਆ ਟਾਈਜ਼। ਉਹਨੇ ਕਿਹਾ ਜੀ ਬਹੁਤ ਵੈਲਕਮ, ਜੇ ਤੁਹਾਡਾ ਦਿਮਾਗ ਟਿਕਾਣੇ ਆ ਗਿਆ ਤੇ ਫਿਰ ਜਿਹੜਾ ਗੱਲਬਾਤ ਕਰ ਲਓ ਜਿਹੜਾ ਵੀ ਹੈ। ਪਰ ਕਿਉਂਕਿ ਹੁਣ ਕਿਤੇ ਨਾ ਕਿਤੇ ਜਿਹੜੀ ਤੁਸੀਂ ਇੱਕ ਤੜ ਮਾਰੀ ਹੁੰਦੀ ਹੈ, ਸ਼ੇਖੀ ਮਾਰੀ ਹੁੰਦੀ ਹੈ, ਆਪਣੇ ਲੋਕਾਂ ਨੂੰ ਉੱਲੂ ਬਣਾਇਆ, ਜਿਹੜਾ 1 ਬਿਲੀਅਨ 300 ਮਿਲੀਅਨ ਨੂੰ, ਉਹਨਾਂ ਨੂੰ ਵੀ ਖੁਸ਼ ਰੱਖਣਾ। ਇੱਧਰ ਇਹ ਸਟੇਟਮੈਂਟ ਜੈਸ਼ੰਕਰ ਨਾਲ ਦੀ ਨਾਲ ਇਹਨਾਂ ਦਾ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਕਹਿ ਰਿਹਾ ਪ੍ਰੀਪੇਅਰਡ ਟੂ ਡਿਫੀਟ ਐਨੀ ਮਿਸ ਐਡਵੈਂਚਰ ਟੂ ਡਿਫੈਂਡ ਟੈਰੀਟੋਰੀਅਲ ਇੰਟੈਗਰਿਟੀ। ਉਹਨੇ ਕਿਹਾ ਜੀ ਅਸੀਂ ਬਿਲਕੁਲ ਤਿਆਰ ਹਾਂ, ਸਾਡੀਆਂ ਸੀਮਾਵਾਂ 'ਤੇ ਕੋਈ ਵੀ ਆਏਗਾ ਕਿ ਇਹਦਾ ਇਵਕੀ ਬਾਰ ਮਾਰ ਤੋਂ ਦੇਖੋ। ਸੋ ਇਹ ਕਨਫਿਊਜ਼ਨ 'ਚ ਇਸ ਲਈ ਫਸ ਗਏ ਭੰਬਲ ਭੂਸੇ 'ਚ, ਰਾਦਰ ਆ ਬੈਲ ਮੁਝੇ ਮਾਰ, ਇਸ ਲਈ ਕਿ ਇਹਨਾਂ ਨੇ ਮੋਦੀ ਐਂਡ ਕੰਪਨੀ ਜਿਹੜੇ ਸੁਪਨੇ ਦੇ ਵਿੱਚ ਸੁਪਰ ਪਾਵਰ ਬਣੇ ਔਰ ਗਊ ਮੂਤਰ ਨੂੰ ਜਿਹੜਾ ਉਹ ਦੁਨੀਆ ਦਾ ਸਭ ਤੋਂ ਜਿਹੜਾ ਉਹ ਵੱਡਾ ਟੌਨਿਕ ਸਮਝਦੇ ਨੇ। ਹਾਂਜੀ, ਗੋਹੇ ਦੇ ਨਾਲ ਇਹ ਕਾਰਾਂ ਦੇ ਉੱਤੇ ਕਹਿੰਦੇ ਗੋਹਾ ਪੱਥ ਦਿਓ ਤੇ ਜਿਹੜੀਆਂ ਨਿਊਕਲੀਅਰ ਰੇਡੀਏਸ਼ਨ ਹੈ ਉਹਦੇ ਤੋਂ ਬਚਾਅ ਹੋ ਜਾਂਦਾ ਹੈ।
ਤੇ ਜੇ ਇਹਨਾਂ ਦੇ ਸਰਜਨ ਹਾਥੀ ਦਾ ਸਿਰ ਕਹਿੰਦੇ ਨੇ ਸਾਡੇ ਰਿਸ਼ੀ ਲਾ ਦਿੰਦੇ ਸੀ ਬੰਦੇ ਤੇ ਅਸੀਂ ਕਹਿੰਦੇ ਕਿਹੜੀ ਸਰਜਰੀ ਨਹੀਂ ਕਰ। ਜਦੋਂ ਤੁਸੀਂ ਉਸ ਡਿਸੈਪਸ਼ਨ ਦੇ ਵਿੱਚ ਹੀ ਰਹਿਣਾ ਤੇ ਫਿਰ ਅਲਟੀਮੇਟਲੀ ਇਹੀ ਹੁੰਦਾ ਹੈ ਕਿ ਭਾਈ ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ ਨਾ ਇਧਰ ਕੇ ਰਹੇ ਨਾ ਉਧਰ ਕੇ। ਜੁੱਤੀਆਂ ਉੱਥੋਂ ਵੀ ਖਾ ਰਹੇ ਨੇ। ਅਮਰੀਕਾ ਨੇ ਵੀ ਦੇਖ ਲਿਆ, ਅਮਰੀਕਾ ਵਾਲੇ ਵੀ ਵਾਈਟ ਹਾਊਸ ਵਾਲੇ ਕਹਿੰਦੇ ਵੀ ਅਸੀਂ ਤਾਂ ਸਮਝਦੇ ਸੀ ਕਿ ਬੜੇ ਨਾਡੂ ਖਾਂ ਦੇ ਸਾਲੇ ਨੇ, ਪਰ ਇਹਨਾਂ ਦੇ ਤਾਂ ਪੱਲੇ ਕੁਛ ਨਹੀਂ ਹੈ। ਉਹ ਤਾਂ ਗਲਵਾਨ 'ਚ ਵੀ ਦੇਖ ਲਿਆ, ਉਸ ਤੋਂ ਬਾਅਦ ਦੇ ਮੌਕਿਆਂ ਤੇ ਵੀ ਦੇਖ ਲਿਆ ਵੀ ਹੈ ਨਹੀਂ, ਇਹਨਾਂ ਤਿਲਾਂ ਦੇ ਵਿੱਚ ਤੇਲ ਨਹੀਂ ਹੈ। ਔਰ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਅਸੀਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਦਾ ਵਿਚਾਰ ਕਰਦੇ ਹਾਂ, 2 ਸ਼ਲੋਕ ਨੇ। ਇੱਕ ਹੈ ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇ। ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇ। ਗੁਰ ਗੋਬਿੰਦ ਕੋ ਬਿਨ ਮਿਲੇ ਪਲਟ ਭਈ ਸਭ ਖੇ। ਹੁਣ ਕਿਉਂਕਿ ਉਸ ਤੋਂ ਉੱਪਰਲੇ ਸ਼ਲੋਕ ਦੇ ਵਿੱਚ ਇਹ ਸੀ ਕਿ ਕਿਵੇਂ ਇਹ ਦੇਹ ਜਿਹੜੀ ਹੈ ਇਹ ਮਿੱਟੀ ਨੂੰ ਇਕੱਠੀ ਕਰਕੇ ਬਣਾਈ ਹੈ। ਸਕੇਲ ਕੇ ਸੀ ਕਬੀਰ ਧੂਰ ਸਕੇਲ ਕੈ ਪੁਰੀਆ ਬਾਂਦੀ ਦੇ। ਕਿ ਜੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਕਿ ਜੇ ਤੁਸੀਂ ਇਸ ਹਿਊਮਨ ਬਾਡੀ ਦੇ ਵਿੱਚ ਇਨਸਾਨੀ ਵਜੂਦ ਦੇ ਵਿੱਚ ਉਸ ਸੱਚੇ ਰੱਬ ਨੂੰ ਰੀਅਲਾਈਜ਼ ਨਹੀਂ ਕਰਦੇ, ਉਸ ਨਾਲ ਮੁਹੱਬਤ ਨਹੀਂ ਕਰਦੇ, ਉਸ ਦੀ ਕੁਰਬਤ ਹਾਸਲ ਨਹੀਂ ਕਰਦੇ ਤੇ ਅਲਟੀਮੇਟਲੀ ਇਸ ਵਜੂਦ ਨੇ, ਇਸ ਸਰੀਰ ਨੇ ਖੇ ਹੋ ਜਾਣਾ। ਔਰ ਇਸ ਸ਼ਲੋਕ 'ਚੋਂ ਕਹਿ ਰਹੇ ਨੇ ਕਿ ਭਾਈ ਜੇ ਤੁਸੀਂ ਰੱਬ ਦੇ ਨਾਲ ਜੁੜ ਜਾਂਦੇ ਹੋ, ਰੱਬ ਦੀ ਕੁਰਬਤ ਹਾਸਲ ਕਰਦੇ ਹੋ ਤੇ ਤੁਹਾਡੇ ਅੰਦਰ ਸੂਰਜ ਵਰਗਾ ਚਾਨਣ, ਜਦੋਂ ਕਹਿੰਦੇ ਨੇ ਜੀ ਉਹਦੇ ਅੰਦਰ ਰੱਬ ਦੀ ਜਾਂ ਕਹਿੰਦੇ ਨੇ ਲੌ ਲੱਗ ਗਈ ਹੈ। ਲੌ ਕੀ ਹੈ? ਰੋਸ਼ਨੀ ਹੈ, ਨੂਰ ਹੈ। ਤਾਂ ਕਬੀਰ ਸਾਹਿਬ ਕਹਿੰਦੇ ਨੇ ਕਿ ਜੇ ਰੱਬ ਦੀ ਕੁਰਬਤ ਹੋਏ ਕਬੀਰ ਸੂਰਜ, ਫਿਰ ਉਸ ਦੀ ਲੌ, ਉਸ ਦੀ ਰੋਸ਼ਨੀ ਤੁਹਾਡੇ ਅੰਦਰ ਹੈ। ਤੇ ਚੰਦਰਮਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਚੰਦਰਮਾ ਠੰਡਕ ਦਾ ਪ੍ਰਤੀਕ ਹੈ, ਠੰਡ ਦਾ ਪ੍ਰਤੀਕ ਹੈ ਕਿ ਤੁਹਾਡੇ ਅੰਦਰ ਠੰਡ ਆਣਾ, ਕਿ ਤੁਹਾਡੇ ਅੰਦਰ ਰੱਬ ਦਾ ਨੂਰ ਜਲਵਾਗਰ ਹੁੰਦਾ ਹੈ, ਪਰ ਤੁਹਾਡਾ ਅੰਦਰ ਹਿਰਦਾ ਜਿਹੜਾ ਉਹ ਸ਼ਾਂਤ ਹੁੰਦਾ ਹੈ, ਠੰਡਾ ਹੁੰਦਾ ਹੈ। ਇਹ ਗੁਰੂ ਗੋਬਿੰਦ ਕੇ ਬਿਨ ਮਿਲੇ ਪਲਟ ਪਈ ਸਭ ਖੇ। ਪਰ ਇਹ ਹਾਸਲ ਕਰਨ ਦੇ ਲਈ ਤੁਹਾਨੂੰ ਇੱਕ ਮੁਰਸ਼ਦ, ਗੁਰੂ, ਇੱਕ ਉਸਤਾਦ ਜਿਹੜਾ ਤੁਹਾਨੂੰ ਫੜ ਕੇ ਤੁਹਾਡੀ ਉਂਗਲ ਰੱਬ ਦੇ ਨਾਲ ਮਿਲਾ ਦੇ। ਉਹਨੂੰ ਅਸੀਂ ਮਜ਼ਹਬਾਂ ਦੀ ਦੁਨੀਆ 'ਚ ਇਸਲਾਮ ਦੇ ਹਵਾਲੇ ਨਾਲ ਨਬੀ ਹੈ, ਨਬੀ ਨੇ ਉਹਨਾਂ ਦਾ ਜਿਹੜਾ ਕਿ ਭਾਈ ਅਲਟੀਮੇਟਲੀ, ਕਿਉਂਕਿ ਜਿਹਦੀ ਗੱਲ ਤੇ ਤੁਸੀਂ ਇਤਬਾਰ ਕਰੋਗੇ, ਫੇਥ ਕਰੋਗੇ ਤੇ ਰੱਬ ਤਾਂ ਫੇਥ ਦਾ ਹੀ ਦੂਸਰਾ ਨਾਂ ਹੈ। ਕਿ ਜੇ ਫੇਥ ਹੀ ਨਹੀਂ ਹੈ ਤੇ ਕੁਝ ਵੀ ਨਹੀਂ ਹੈ। ਬਾਕੀ ਤਾਂ ਇਹ ਉਹਦੇ ਇੰਟਰਪ੍ਰੀਟੇਸ਼ਨਸ ਹੀ ਨੇ ਨਾ ਕਿ ਉਹ ਦਿਆਲੂ ਹੈ, ਕਿਰਪਾਲੂ ਹੈ, ਰਹਿਮ ਕਰਨ ਵਾਲਾ ਹੈ, ਬਣਾਉਣ ਵਾਲਾ ਹੈ, ਖਾਲਕ ਹੈ। ਪਰ ਇਸ ਤੋਂ ਪਹਿਲੀ ਗੱਲ ਤਾਂ ਇਹ ਹੈ ਨਾ, ਇੱਕੋ ਓਂਕਾਰ ਉਹ ਹੈ, ਲਾ ਇਲਾਹਾ ਇल्लल्लाह ਮੁਹੰਮਦ ਰਸੂਲ ਵੀ ਉਹ ਹੈ, ਉਹ ਰੱਬ ਐਗਜ਼ਿਸਟ ਕਰਦਾ। ਸੋ ਉਹਦੇ ਤੱਕ ਲਿਜਾਣ ਦੇ ਲਈ ਉਹਨਾਂ ਨੇ ਕਿਹਾ ਵੀ ਜੇ ਤਾਂ ਇਹ ਫੇਥ ਹੈ ਤੇ ਇਸ ਦੇਹ ਦੇ ਅੰਦਰ ਤੁਸੀਂ ਉਸ ਅਲਟੀਮੇਟ ਟਰੂਥ ਨੂੰ, ਉਹ ਤੁਹਾਡੇ ਅੰਦਰ ਰੋਸ਼ਨ ਵੀ ਆਏਗਾ, ਰੋਸ਼ਨ ਵੀ ਹੋਏਗਾ ਔਰ ਤੁਹਾਡੇ ਅੰਦਰ ਠੰਡ ਵੀ ਹੋਏਗੀ। ਔਰ ਦੂਸਰਾ ਸ਼ਲੋਕ ਹੈ ਜੈ ਅਨਭਉ ਤੈ ਭੈ ਨਹੀਂ, ਜੈ ਭਉ ਤੈ ਹਰ ਨਾਹੀਂ, ਕਿਹੋ ਕਬੀਰ ਵਿਚਾਰ ਕੈ ਸੰਤ ਸੁਨੋ ਮਨ ਮਾਹੇ। ਕਬੀਰ ਸਾਹਿਬ ਕਹਿੰਦੇ ਨੇ ਕਿ ਇਹ ਗੱਲ ਮੈਂ ਵਿਚਾਰ ਕੇ ਪੂਰਾ ਮੰਥਨ ਕਰਕੇ ਇਹ ਕਹਿ ਰਿਹਾ, ਸਾਰੇ ਭਲੇ ਲੋਕ ਆਪਣੇ ਮਨ ਦੇ ਵਿੱਚ ਇਸ ਗੱਲ ਨੂੰ ਸੁਣ ਲਓ, ਵਸਾ ਲਓ ਕਿ ਜੈ ਅਨਭਉ ਤੈ ਭੈ ਨਹੀਂ। ਹੁਣ ਅਨਭਉ ਕੀ ਹੈ? ਕੱਲ ਵੀ ਅਸੀਂ ਜ਼ਿਕਰ ਕੀਤਾ ਸੀ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਗੂੰਗੇ ਨੂੰ ਤੁਸੀਂ ਗੁੜ ਦਿਓ ਤੇ ਉਹਨੂੰ ਸਵਾਦ ਪੁੱਛੋ, ਉਹ ਕੀ ਕਹੇਗਾ? ਉਹ ਬਿਆਨ ਨਹੀਂ ਕਰ ਸਕਦਾ। ਤੇ ਜੇ ਉਹ ਲਿਖ ਵੀ ਦੇਗਾ ਤੇ ਜੇ ਤੁਸੀਂ ਗੁੜ ਖਾਧਾ ਹੋਇਆ ਤੇ ਤੁਹਾਨੂੰ ਲੱਗੇਗਾ ਵੀ ਜਿਹੜਾ ਉਹਨੇ ਲਿਖਿਆ ਮਿੱਠਾ, ਤੁਸੀਂ ਉਸ ਮਿੱਠੇ ਦਾ ਅਨੁਭਵ ਕੀਤਾ ਹੋਇਆ, ਉਸ ਦਾ ਅਹਿਸਾਸ ਕੀਤਾ ਹੋਇਆ। ਸੋ ਕਬੀਰ ਸਾਹਿਬ ਨੇ ਕਿਹਾ ਕਿ ਜਿੱਥੇ ਉਸ ਰੱਬ ਦੇ ਨਾਲ ਕੁਰਬਤ ਦਾ ਐਕਸਪੀਰੀਅੰਸ ਹੈ, ਅਨੁਭਵ ਹੈ, ਤੈ ਭੈ ਨਹੀਂ। ਉਹ ਫਿਰ ਰੱਬ ਤੋਂ ਬਿਨਾਂ ਕਿਸੇ ਤੋਂ ਨਹੀਂ ਡਰਦਾ। ਉਹ ਕਿਸੇ ਤਾਕਤ, ਰਜੀਮ, ਕੋਈ ਮੋਦੀ, ਕੋਈ ਜਿਹੜੇ ਹਿਟਲਰ, ਕੋਈ ਮੁਸੋਲਿਨੀ, ਉਹਦੇ ਸਾਹਮਣੇ ਛਾਤੀ ਤਾਣ ਕੇ ਖਲੋਣ ਦੀ ਹਿੰਮਤ ਰੱਖਦਾ ਹੈ। ਉਹ ਸੱਚ, ਹੱਕ, ਇਨਸਾਫ ਦੇ ਰਸਤੇ ਦਾ ਪਾਂਧੀ ਹੈ, ਕਿਉਂਕਿ ਉਹਦੇ ਅੰਦਰ ਰੱਬ ਵਸਦਾ ਹੈ, ਉਹਨੇ ਰੱਬ ਦੀ ਕੁਰਬਤ ਮਹਿਸੂਸ ਕੀਤੀ ਹੈ। ਉੱਥੇ ਡਰ ਨਹੀਂ ਹੈ। ਜੈ ਭਉ ਤੈ ਹਰ ਨਾਹੀਂ। ਪਰ ਜਿਹੜਾ ਡਰ ਦੇ ਵਿੱਚ ਜਿਉਂਦਾ ਹੈ ਉਹਦੇ ਕੋਲ ਫਿਰ ਰੱਬ ਨਹੀਂ ਹੁੰਦਾ। ਸੋ ਇਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਦ੍ਰਿੜ ਕਰਵਾਈ ਸੀ
ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ ਕਹੋ ਨਾਨਕ ਇਹ ਜਗਤ ਮੈਂ ਗਿਆਨੀ ਤਾਹੇ ਬਖਾਨ। ਜੀ ਕਿ ਗਿਆਨਵਾਨ ਰੱਬ ਦਾ ਬੰਦਾ ਫਕੀਰ ਸੂਫੀ ਸੰਤ ਕਹਾਣ ਦਾ ਉਹਨੂੰ ਹੀ ਹੱਕ ਹੈ ਭੈ ਕਾਹੂ ਕੋ ਦੇਤ ਨੈ, ਜਿਹੜਾ ਕਿਸੇ ਨੂੰ ਖੌਫ ਨਹੀਂ ਦਿੰਦਾ। ਬਿਲਕੁਲ ਨੈ ਭੈ ਮਾਨਤਾਨ, ਪਰ ਉਹ ਕਿਸੇ ਦਾ ਡਰ ਮੰਨਦਾ ਵੀ ਡਰ ਵੀ ਨਹੀਂ ਨਹੀਂ ਹੈ। ਮੰਨਦਾ। ਅੰਗਰੇਜ਼ੀ ਚ ਕਹਿਣਾ ਹੋਏ ਫੀਅਰ ਨਨ ਸਕੇਅਰ ਨਨ। ਜੀ ਔਰ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਸ ਕਰਦੇ ਹਾਂ ਕਿ ਸਾਡੇ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹ ਸਾਡੇ ਦਰਸ਼ਕਾਂ ਨੂੰ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।